चंगा होया साजी कोई कलाम ऐसा सुनाओ जेड़ा बड़े बड़े उस्ताद पढ़दे ने तुसीं उन्हां विच सोहना जिहा कलाम सुनाओ कोई। औज़ बिल्लाहि मिनश शैतानिर रजीम बिस्मिल्लाहिर रहमानिर रहीम। सैयद पाक कलाम लिखते हैं एक जगह के उत्ते कि फ़कर दे 4 मुकाम होंदे ने, नसूत, मलकूत, जबरूत, लाहूत। इस तो अगे फिर हाहूत है। तो फ़कर मुकाम जबरूत के उत्ते है। मैं कलाम 3:17 का पढ़ के फिर मैं तुहानूं इहदी वजाहत इहदी शरह करके दसांगा। सैती आख्या वे हिक ना साड़ साडी ते काल जिबिया लुठिया मथिया हवे हो सिर कोन्या कौन मनोन्या वे ते कोई जिन पहाड़ तो है लथया हवे ते फिरे खुरलियां नाले खहेड़दा तू ते किसे पगड़ बुथाड़ना नथया हवे तरक्याण तैथों दूरों ही आमदी ते जिवें ढेर सनेर दा है पथया हवे ते बनियो फ़कर ते फिर भी रहो कोरा ते किसे घत थिंदा नहीं सथया हवे औखे छाणिया कुछ नहीं लभनाई ते वारस वांग जासे खाली हथया हवे बाबा जी गल इस तरह सरकार फरमाते ने कि जिसले फकर सी ना जेड़ा जोगी वो मुकाम जबरूत ते सी। सैती सरकार ने फरमाया कि मौत है, मौत ओदा इम्तिहान लै रही है, वेखदी है, उहदी ताकत नूं तस्लीम भी करदी है कि सैती आख्या हिक ना साड़ साडी, साडा खिच कलेजा ना साड़, इत्थों ना आ साडा गल्लां दे नाल ना कलेजा ना साड़।
ਸੈਤੀ ਆਖਿਆ ਹਿੱਕ ਨਾ ਸਾੜ ਸਾਡੀ ਕਾਲ ਜੀਬਿਆ ਲੂਠਿਆ ਮੱਥਿਆ ਵੇ। ਸੜੇ ਮੱਥੇ ਵਾਲਿਆ ਤੇ ਕਾਲੀ ਜ਼ਬਾਨ ਵਾਲਿਆ। ਤੇ ਕਾਲੀ ਜ਼ਬਾਨ ਵਾਲਾ ਉਹਨੂੰ ਆਖਦੇ ਨੇ ਜਿੰਦੀ ਸੈਫ ਜ਼ਬਾਨ ਹੋਵੇ, ਜਿਹੜੀ ਇਹ ਗੱਲ ਤੂੰ ਮੂੰਹ ਚ ਕਹਿਣਾ ਨਾ ਉਹ ਪੂਰੀ ਹੋ ਜਾਂਦੀ। ਤੇਰੀ ਜ਼ਬਾਨ ਸੈਫ ਹੋ ਚੁੱਕੀ, ਉਹਦੀ ਤਾਕਤ ਨੂੰ ਤਸਲੀਮ ਵੀ ਕਰਦੀ ਪਈ। ਸਿਰ ਘੋਨਿਆ ਕੌਣ ਮਨੋਨਿਆ ਵੇ, ਕੋਈ ਜਿੰਨ ਪਹਾੜ ਤੋਂ ਲੱਥਿਆ ਵੇ। ਤੇਰੀ ਇਹ ਪ੍ਰਵਾਜ਼ ਹੈ, ਤੂੰ ਉੱਡ ਵੀ ਸਕਣਾ। ਹੁਣ ਉੱਡਣ ਵਾਲਾ ਵੇ ਸ਼ਾਹਬਾਜ਼, ਜਿਸ ਤਰ੍ਹਾਂ ਫਕਰ ਉੱਡਦਾ ਵੇ, ਸ਼ਾਹਬਾਜ਼ ਕਰੇ ਪ੍ਰਵਾਜ਼ ਤੇ ਜਾਣੇ ਰਾਜ ਦਿਲਾਂ ਦੇ। ਅੱਛਾ, ਤੇਰੀ ਇਹ ਫਰਿਸ਼ਤੇ ਜਿੰਨ ਵਰਗੀ ਤਾਕਤ ਹੈ, ਤੇ ਤੂੰ ਇਹ ਰੋਜ਼ਾ ਜੂ ਰੱਖਿਆ ਹੈ, ਤੇਰਾ ਇਸ ਦੁਨੀਆ ਨਾਲ ਕੋਈ ਤਲਕ ਨਹੀਂ। ਤੇ ਫੇਰ ਇਹ ਆ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਕਿਉਂ, ਸਵਾਦ ਵਾਲੀਆਂ ਚੀਜ਼ਾਂ ਨੂੰ ਕਿਉਂ ਵੇਨਾ? ਫਿਰ ਇਹ ਖੁਰਲੀਆਂ ਨਾਲ ਖੇਡਦਾ ਤੂੰ। ਖੁਰਲੀ ਉਹ ਹੁੰਦੀ ਜਿਹਦੇ ਝੋਟਿਆਂ ਨੂੰ ਪੱਠੇ ਪਾਈਦੇ ਨੇ। ਫਿਰ ਇਹ ਖੁਰਲੀਆਂ ਨਾਲ ਖੇਡਦਾ ਤੂੰ ਜੋ ਖਾਣਾ ਨਹੀਂ, ਤੇ ਫਿਰ ਇਹਦੇ ਨਾਲ ਖੈਂਦਾ ਕਿਉਂ ਹੈ? ਇਹ ਦੁਨੀਆ ਦੇ ਨਾਲ ਤੇਰਾ ਤਲਕ ਕੋਈ ਨਹੀਂ, ਤੇ ਫਿਰ ਤੂੰ ਮੰਗਦਾ ਕਿਉਂ ਫਿਰਨਾ? ਤੇਰੇ ਤੇ ਕਿਸੇ ਕੰਮ ਦੀ ਨਹੀਂ ਦੁਨੀਆ, ਤੂੰ ਕਿਉਂ ਠੂਠਾ ਫੜ ਕੇ ਮੰਗਦਾ ਫਿਰਨਾ? ਫਿਰ ਇਹ ਖੁਰਲੀਆਂ ਨਾਲ ਖੇਡਦਾ ਤੂੰ, ਕਿਸੇ ਪਗੜ ਬੁਥਾੜ ਨਾ ਨੱਥਿਆ ਵੇ। ਇੱਥੋਂ ਬੂਥਾ ਫੜ ਕੇ ਨਾ ਤੇ ਸੰਡੇ ਨੂੰ ਨੱਥ ਮਾਰਦੇ ਨੇ। ਤੈਨੂੰ ਅਗੇ ਕਿਸੇ ਨੇ ਨੱਥ ਨਹੀਂ ਮਾਰੀ ਖਸਮ ਨੇ ਅਜੇ। ਤੇ ਤਰਕਿਆਣ ਤਾਂ ਇੱਥੋਂ ਦੂਰੋਂ ਹੀ ਆਉਂਦੀ ਏ, ਜਿਵੇਂ ਢੇਰ ਸਨੇਰ ਦਾ ਪੱਥਿਆ ਵੇ। ਗੋਇਆ ਇਕੱਠਾ ਕਰਕੇ ਤੇ ਢੇਰ ਲਾ ਦਈਏ ਨਾ, ਤੇ ਉਹਦੇ ਵਿੱਚ ਉਹਨਾਂ ਜਦੋਂ ਬਾਰਿਸ਼ਾਂ ਹੁੰਦੀਆਂ ਰੱਖ ਦਿੰਦੇ ਨੇ ਵੀ ਸੁੱਕ ਪੁਕਾ ਹੋਵੇਗਾ, ਤੇ ਫਿਰ ਥੱਪਾਂ ਦੀਆਂ ਉਹ ਜਿਹੜੇ ਫਿਰ ਥੱਪਣ ਲੱਗੀਆਂ ਨੇ ਤਾਂ ਉਹਨੂੰ ਪੱਟੀਏ ਤੇ ਉਹਦੇ ਚ ਬੜੀ ਬਹੁਤ ਜ਼ਿਆਦਾ ਆਉਂਦੀ ਹੈ। ਸਰਕਾਰ ਲਿਖਦੇ ਨੇ ਪੈ ਕੇ ਤੇਰੇ ਚ ਬੁਗਜ਼ ਦੀ, ਕੀਨਾ ਦੀ ਬਦਬੂ ਆਉਂਦੀ ਵੀ ਕਿ ਮੈਂ ਬੜੀ ਸ਼ਾਇਆ, ਮੈਂ ਬੜਾ ਹੋ ਗਿਆ ਜੀ, ਮੇਰੇ ਕੋਲ ਬੜੀ ਤਾਕਤ ਹੈ, ਮੇਰੇ ਕੋਲ ਬੜੀ ਪਾਵਰ ਹੈ। ਤਰਕਿਆਣ ਤਾਂ ਇੱਥੋਂ ਦੂਰੋਂ ਆਉਂਦੀ ਹੈ, ਜਿਵੇਂ ਢੇਰ ਸਨੇਰ ਦਾ ਪੱਥਿਆ ਵੇ। ਜਿਹੜੀ ਹੁਣ ਮੈਂ ਬਾਬਾ ਜੀ ਗੱਲ ਕਰਨ ਲੱਗਾ ਨਾ ਕਿ ਬਣਿਓ ਫਕਰ ਤੇ ਫੇਰ ਵੀ ਰਿਓ ਕੋਰਾ। ਬੀਬੀਆਂ ਅੱਗੇ ਜਿਹੜਾ ਨਾ ਹਰ ਇੱਕ ਚੀਜ਼ ਮਿੱਟੀ ਦੇ ਭਾਂਡੇ 'ਚ ਪਕਾਉਂਦੀਆਂ ਸਨ, ਤੇ ਉਹਨੂੰ ਪਹਿਲੇ ਸਵਾਰਦੇ ਸਨ। ਤੇ ਸਵਾਰਨ ਦੇ ਵਿੱਚੋਂ ਸਰਕਾਰ ਨੇ ਲਫ਼ਜ਼ ਕੱਢਿਆ ਸੱਥਿਆ। ਉਹਨੂੰ ਸਵਾਰੀ ਦਾ ਕਿਵੇਂ ਸੀ ਕਿ ਉਹਦੇ 'ਚ ਨਾ ਹਲਵਾ ਪਕਾਉਣਾ, ਹਲਵਾ ਪਕਾ ਕੇ ਤੇ ਉਹ ਨਾ ਗੁਆਂਢੀਆਂ ਵੱਲੇ ਘਲਾਣਾ, ਦੂਸਰਿਆਂ ਤੀਸਰੇ ਵੱਲੇ ਘਲਾਣਾ। ਉਹਨੇ ਆਖਣਾ ਨਹੀਂ ਕੀ ਕੀਤਾ ਜੇ, ਉਹਨੇ ਆਖਣਾ ਜੀ ਭਾਂਡਾ ਸਵਾਰਿਆ, ਹਾਂਡੀ ਸਵਾਰੀ। ਜਿਹੜੇ ਉਹ ਸਵਾਰਿਆ ਜਾਵੇ ਨਾ ਉਹਦੇ 'ਚ ਤਰਾਵਤ ਹੋ ਜਾਂਦੀ ਪੂਰੀ, ਤੇ ਜਿਹੜੀ ਚੀਜ਼ ਉਹਦੇ ਵਿੱਚ ਪਕਾਈਏ ਨਾ ਉਹ ਸਾਲਮ ਨਿਕਲ ਆਉਂਦੀ। ਤੇ ਜੇ ਉਹਨੂੰ ਸਵਾਰੀਏ ਨਾ ਤਾਂ ਉਹ ਸਾਰਾ ਚੇਪੜੇ ਥੱਲੇ ਚੰਬੜ ਜਾਂਦੇ ਨੇ। ਉਹਨੂੰ ਆਖਦੇ ਆ ਕਿ ਬਣਿਓ ਫਕਰ ਤੇ ਫੇਰ ਵੀ ਰਿਓ ਕੋਰਾ। ਤੇਰੇ ਅੰਦਰ ਨੂਰੇ ਮੁਜੱਸਮ ਦੀ ਜਿਹੜੀ ਹੈ ਨਾ ਉਹ ਤਰਾਵਤ ਨਹੀਂ ਹੋਈ। ਫਕਰ ਤਾਂ ਤੂੰ ਬਣਿਆ, ਤੇਰੇ ਅੰਦਰ ਨੂਰੇ ਮੁਜੱਸਮ ਦੀ ਤਰਾਵਤ ਜੇ ਹੋ ਜਾਂਦੀ ਤੇ ਤੇਰੇ ਨਾਲ ਜਿਹੜਾ ਲੱਗਦਾ ਉਹ ਕਾਇਮ ਦਾਇਮ ਰਹਿੰਦਾ। ਹੁਣ ਤੇਰੇ ਨਾਲ ਜਿਹੜਾ ਲੱਗਦਾ ਉਹਨੂੰ ਤੂੰ ਸਾੜ ਘੱਤਣਾ, ਮੈਂ ਸਾੜ ਦਿਆਂਦਾ, ਫੂਕ ਦਿਆਂਦਾ। ਤੇ ਜੇ ਇਸੇ ਤਰ੍ਹਾਂ ਤੂੰ ਕਰਦਾ ਰਿਹਾ ਤੇ ਫਿਰ ਖੇ ਛਾਣ ਨਹੀਂ ਹੈ, ਖੇ ਛਾਣਿਆ ਕੁਝ ਨਹੀਂ ਲੱਭਣਾ ਹੀ। ਵਾਰਸ ਵਾਂਗ ਜਾਸੇ ਖਾਲੀ ਹੱਥਿਆ ਵੇ, ਆਖੇ ਉਹਦੀ ਰਜ਼ਾ ਦੇ ਉੱਤੇ ਚੱਲ। ਹੈ ਇਹ ਨਾ ਹੋਵੇ ਕਿ ਜਿਹੜਾ ਤੇਰੇ ਲਾਗੇ ਹੋਵੇ ਉਹਦੇ ਵੱਲੇ ਇੰਜ ਕਰਕੇ ਵੇਖੇ ਉਹ ਬੰਦਾ ਸੜ ਕੇ ਸੁਆਹ ਹੋ ਜਾਵੇ, ਉਹਦੇ ਵੇਲੇ ਕੋਈ ਬੁਰੀ ਮੂੰਹ ਚ ਲਫ਼ਜ਼ ਕੱਢੇ ਤੇ ਉਹਦਾ ਬੁਰਾ ਹੋ ਜਾਏ। ਨਹੀਂ, ਫਕਰ ਬਣਿਆ ਤੇ ਫਿਰ ਅੰਦਰ ਤੇਰੇ ਨੂਰੇ ਮੁਜੱਸਮ ਦੀ ਤਰਾਵਤ ਜਿਹੜੀ ਹੈ ਨਾ ਉਹ ਪੂਰੀ ਹੋਣੀ ਚਾਹੀਦੀ। ਲਓ ਜੀ, ਇਹਦੇ ਨਾਲ ਹੀ ਅਸੀਂ ਸਾਰੇ ਭਰਾਵਾਂ ਨੂੰ ਖੁਦਾ ਹਾਫਿਜ਼ ਕਹਿੰਦੇ ਹਾਂ।